इस बार तो ट्रंप ने करवा दिता है। इस तो पहला हो सकता है कि कल नूं जे कोई इस किस्म का फाल्स फ्लैग ऑपरेशन करके भारत के ਜਿਹੜਾ ਉਹ ਪਾਕਿਸਤਾਨ ਦੇ ਗਲ ਪੈਣ ਦੀ ਕੋਸ਼ਿਸ਼ ਕਰਦਾ ਹੈ ਤੇ ਉਧਰ ਨਿਊਕਲੀਅਰ ਬਟਨ ਦੱਬਿਆ ਜਾਂਦਾ ਹੈ ਤੇ ਮੁਕੰਮਲ ਬਰਬਾਦੀ ਸਾਡੀ ਸਿਵਲਾਈਜੇਸ਼ਨ ਦੋਵੇਂ ਪੰਜਾਬਾਂ 'ਚ ਦੋਵੇਂ ਪਾਸਿਓਂ ਔਰ ਜਿਹੜਾ ਉਹ ਸਾਊਥ ਏਸ਼ੀਆ 'ਚ ਫਿਰ ਕੀ ਹਾਲ ਹੋਏਗਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਹੁਣ ਵੇਲਾ ਹੈ ਜਦੋਂ ਕਿ ਇੰਟਰਨੈਸ਼ਨਲ ਕਮਿਊਨਿਟੀ ਇਨ ਜਨਰਲ ਅਮਰੀਕਾ ਇਨ ਪਾਰਟਿਕੂਲਰ ਉਸ ਖਿੱਤੇ ਦੇ ਵਿੱਚ ਪਰਮਾਨੈਂਟ ਸਟੇਬਿਲਿਟੀ परमानेंट प्रॉस्पैरिटी और जिहदे च भविख की कोई भी इस किस्म की तबाही का कोई जिहड़ा वो रूप मौजूद ना होए उस दे लई कार्रवाई करे और वो बफर स्टेट खालिस्तान की कायमी है दोनों के विचार। सिख फेडरेशन इंटरनेशनल हैज़ रिटन टू वेरियस स्टेक होल्डर्स इन द इंटरनेशनल कम्युनिटी टुडे to raise the urgent need for multilateralism engagement to ensure justice, dignity and prosperity for the region. Sikh community was deeply hurt by the deaths of civilians including several Sikhs as well as damage to gurdwaras in the crossfire between India and Pakistan forces. Or since then Sikhs have systematically been denied meaningful autonomy or self-determination. Sanu within India भी कोई autonomy ਜਾਂ ਸੈਲਫ ਡਿਟਰਮੀਨੇਸ਼ਨ ਦਾ ਹੱਕ ਨਹੀਂ ਮਿਲਿਆ ਪਰ ਇਸ ਦੇ ਉਲਟ ਅਸੀਂ horrendous mistreatment, crimes against humanity and genocide by Indian state। ਪਹਿਲੀ ਗੱਲ ਤਾਂ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਹ ਕਹਿੰਦੇ ਹਾਂ ਕਿ ਟੇਕ ਸਟੈਪਸ ਟੂ ਸਟਾਪ ਇੰਡੀਅਨ ਪ੍ਰੋਕਸੀਜ਼ ਐਂਡ disinformation networks from amplifying toxic Islamophobic narratives with the aim of polarizing communities at home or abroad। Urge an immediate cessation of hostilities and advocate robustly for international mediation to diplomatically resolve the underlying political disputes, including those involving the political status of Kashmir and the Sikh right to self-determination in Punjab। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖਾਂ ਦੀਆਂ ਦੋ ਇੰਟਰਨੈਸ਼ਨਲ ਜਥੇਬੰਦੀਆਂ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਅਤੇ ਆਸਟ੍ਰੇਲੀਅਨ ਸਿੱਖ ਕੌਂਸਲ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਰੀਕਾ ਵੱਲੋਂ ਕਰਵਾਈ ਜੰਗਬੰਦੀ ਦਾ ਸਮਰਥਨ ਕੀਤਾ ਹੈ ਪਰ ਨਾਲ ਹੀ ਮੰਗ ਕੀਤੀ ਹੈ ਕਿ ਇੰਟਰਨੈਸ਼ਨਲ ਕਮਿਊਨਿਟੀ ਦੋਵਾਂ ਮੁਲਕਾਂ ਵਿਚਾਲੇ ਬਫਰ ਸਟੇਟ ਖਾਲਿਸਤਾਨ ਬਣਾਉਣ ਵਿੱਚ ਦਿਲਚਸਪੀ ਰੱਖਦੀ ਹੈ ਵਿਖਾਵੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਿਹੜੀ ਇਸ ਵੇਲੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਡਿਬੇਟ ਚੱਲ ਰਹੀ ਹੈ ਭਾਰਤ ਪਾਕਿਸਤਾਨ ਜੰਗਬੰਦੀ ਦੇ ਬਾਵਜੂਦ ਜਿਸ ਕਿਸਮ ਦਾ ਭਾਰਤ ਦਾ ਰਵੱਈਆ ਉਹ ਰਿਪੀਟਡਲੀ ਕਹਿ ਰਹੇ ਨੇ ਕਿ ਅਸੀਂ ਪੌਜ਼ ਦਿੱਤਾ ਹੈ ਆਪਣੇ ਆਪਰੇਸ਼ਨ ਸੰਦੂਰ ਨੂੰ ਕਿਸੇ ਵੇਲੇ ਵੀ ਅਸੀਂ ਫਿਰ ਕਾਰਵਾਈ ਕਰ ਸਕਦੇ ਹਾਂ ਜੇ ਕੋਈ ਹੋਰ ਜਿਹੜਾ ਦਹਿਸ਼ਤਗਰਦ ਐਕਸ਼ਨ ਹੁੰਦਾ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹ ਇਨੀਸ਼ੀਏਟਿਵ ਕਹਿ ਲਓ ਜਾਂ ਇਹ ਹੱਕ ਭਾਰਤ ਨੇ ਜ਼ਬਰਦਸਤੀ ਆਪਣੇ ਕੋਲ ਰੱਖ ਲਿਆ ਹੈ ਕਿਉਂਕਿ ਉਹ ਫਾਲਸ ਫਲੈਗ ਆਪਰੇਸ਼ਨ ਕਰਕੇ ਵੀ ਜਿਵੇਂ ਤਿੰਨੋਂ ਹੀ ਆਪਰੇਸ਼ਨ ਜਿਨ੍ਹਾਂ ਦੇ ਥੱਲੇ ਚਿੱਠੀ ਸਿੰਘਪੁਰਾ 20 ਮਾਰਚ ਨੂੰ 14 ਫਰਵਰੀ 2019 ਜਿਹਦੀ ਆੜ 'ਚ ਬਾਲਾਕੋਟ ਕੀਤਾ ਗਿਆ ਔਰ ਹੁਣ ਜਿਹੜਾ ਕਿ 22 ਅਪ੍ਰੈਲ 2025 ਨੂੰ ਜਿਹਦੀ ਆੜ 'ਚ ਫਿਰ ਪਾਕਿਸਤਾਨ ਦੇ ਉੱਤੇ ਮਿਜ਼ਾਈਲਸ ਔਰ ਡਰੋਨਸ ਨਾਲ ਹਮਲਾ ਕੀਤਾ ਤਿੰਨੋਂ ਇਹਨਾਂ ਦੇ ਕੀਤੇ ਹੋਏ ਨੇ। ਹੁਣ ਇਸ ਦਾ ਮਤਲਬ ਇਹ ਹੈ ਕਿ ਜੇ ਭਾਰਤ ਨੂੰ ਸਿਆਸੀ ਤੌਰ ਦੇ ਉੱਤੇ ਕਿਸੇ ਵੇਲੇ ਵੀ ਇਹ ਸੂਟੇਬਲ ਲੱਗਦਾ ਕਿ ਉੱਥੇ ਜਿਹੜਾ ਉਹ ਪੋਲਰਾਈਜ਼ ਕਰਨਾ ਹੈ ਇੰਡੀਆ 'ਚ ਸੋਸਾਇਟੀ ਨੂੰ ਮੁਸਲਮਾਨਾਂ ਨੂੰ ਅੱਗੋਂ ਦਬਾਉਣਾ ਹੈ ਪਾਕਿਸਤਾਨ ਦੇ ਖਿਲਾਫ ਕੋਈ ਵੀ ਇਸ ਕਿਸਮ ਦਾ ਵਾਕਿਆ ਕਰਵਾ ਕੇ ਔਰ ਉਹ ਜਿਹੜਾ ਉਸ ਸਾਰੇ ਨੂੰ ਪਾਕਿਸਤਾਨ ਨੂੰ ਨਿਸ਼ਾਨੇ 'ਤੇ ਲੈ ਸਕਦੇ ਨੇ। ਇਸੇ ਤਰ੍ਹਾਂ ਜੇ ਈਵਨ ਇਹ ਹੱਕ ਕਿਸੇ ਹੱਦ ਤੱਕ ਜੇ ਕਸ਼ਮੀਰੀ ਜਥੇਬੰਦੀਆਂ ਜਿਹੜੀਆਂ ਆਪਣੀ ਆਜ਼ਾਦੀ ਲਈ ਲੜ ਰਹੀਆਂ ਉਹਨਾਂ ਨੂੰ ਲੱਗਦਾ ਕਿ ਵੀ ਇਹ ਸਾਡਾ ਬੇਸ਼ੱਕ ਇਸ ਵੇਲੇ ਕਸ਼ਮੀਰ ਦਾ ਮੁੱਦਾ ਜੇ ਪ੍ਰੈਜ਼ੀਡੈਂਟ ਟਰੰਪ ਨੇ ਜਾਂ ਮਾਰਕੋ ਰੂਬੀਓ ਨੇ ਖਾਸ ਤੌਰ 'ਤੇ ਕਿਹਾ ਕਿ ਜੀ ਕਸ਼ਮੀਰ ਸਮੇਤ ਬਾਕੀ ਮਸਲੇ ਭਾਰਤ ਔਰ ਪਾਕਿਸਤਾਨ ਕਿਸੇ ਨਿਊਟਰਲ ਥਾਂ 'ਤੇ ਗੱਲਬਾਤ ਕਰਨ ਉਹਦੇ ਲਈ ਸਾਊਦੀ ਅਰੇਬੀਆ UAE ਦੇ ਨੇਮ ਡ੍ਰੌਪ ਵੀ ਹੋਣੇ ਸ਼ੁਰੂ ਹੋਏ ਨੇ। ਹਾਲਾਂ ਭਾਰਤ ਕਹਿੰਦਾ ਜੀ ਅਸੀਂ ਇੱਕੋ ਮੁੱਦੇ 'ਤੇ ਗੱਲ ਕਰਾਂਗੇ ਕਿ ਇੰਡੀਅਨ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਿਵੇਂ ਅਸੀਂ ਲੈਣਾ ਬਾਕੀ ਅਸੀਂ ਪਾਣੀ ਔਰ ਖੂਨ ਇੱਕੋ ਥਾਂ 'ਤੇ ਨਹੀਂ ਵਹਿ ਸਕਦੇ ਔਰ ਇਹ ਪਹਿਲਾਂ ਐਂਡ ਕਰੇ ਔਰ ਫਿਰ
ਪਾਕਿਸਤਾਨ ਆਕੂਪਾਈਡ ਕਸ਼ਮੀਰ ਦੀ ਗੱਲ ਹੋਏਗੀ। ਸੋ ਇਹ ਉਹਨਾਂ ਨੇ ਆਪਣੇ ਜਿਹੜੇ ਨੇ ਰੈਟਰਿਕ ਔਰ ਪੋਲੀਟੀਕਲ ਸਟਾਂਸ ਰੱਖੇ ਹੋਏ ਨੇ। ਜੀ ਪਰ ਇਸ ਸਾਰੇ ਚੋਂ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਿੱਖ ਕੌਮ ਤੀਸਰੀ ਧਿਰ ਦੇ ਤੌਰ ਤੇ ਉਭਰੀ, ਔਰ ਪ੍ਰੈਜ਼ੀਡੈਂਟ ਟਰੰਪ 8 ਵਾਰ ਇਹ ਕਹਿ ਚੁੱਕੇ ਨੇ ਕਿ ਇਹ ਜੰਗ ਨਿਊਕਲੀਅਰ ਹੋ ਜਾਣੀ ਸੀ ਜੇ ਮੈਂ ਸੀਜ਼ਫਾਇਰ ਨਾ ਕਰਵਾਉਂਦਾ, ਜਿਹੜਾ ਕਿ ਮੈਂ ਕਰਵਾਇਆ। ਹੁਣ ਇਸ ਵਾਰ ਤਾਂ ਟਰੰਪ ਨੇ ਕਰਵਾ ਦਿੱਤਾ। ਇਸ ਤੋਂ ਪਹਿਲਾਂ ਹੋ ਸਕਦਾ ਹੈ ਕਿ ਕੱਲ ਨੂੰ ਜੇ ਕੋਈ ਇਸ ਕਿਸਮ ਦਾ ਫਾਲਸ ਫਲੈਗ ਆਪਰੇਸ਼ਨ ਕਰਕੇ ਭਾਰਤ ਤੇ ਜਿਹੜਾ ਉਹ ਪਾਕਿਸਤਾਨ ਦੇ ਗਲ ਪੈਣ ਦੀ ਕੋਸ਼ਿਸ਼ ਕਰਦਾ ਹੈ ਤੇ ਉਧਰ ਨਿਊਕਲੀਅਰ ਬਟਨ ਦੱਬਿਆ ਜਾਂਦਾ ਹੈ ਤੇ ਮੁਕੰਮਲ ਬਰਬਾਦੀ ਸਾਡੀ ਸਿਵਲਾਈਜੇਸ਼ਨ ਦੋਵੇਂ ਪੰਜਾਬਾਂ 'ਚ ਦੋਵੇਂ ਪਾਸਿਓਂ, ਔਰ ਜਿਹੜਾ ਉਹ ਸਾਊਥ ਏਸ਼ੀਆ 'ਚ ਫਿਰ ਕੀ ਹਾਲ ਹੋਏਗਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਹੁਣ ਵੇਲਾ ਹੈ ਜਦੋਂ ਕਿ ਇੰਟਰਨੈਸ਼ਨਲ ਕਮਿਊਨਿਟੀ ਇਨ ਜਨਰਲ, ਅਮਰੀਕਾ ਇਨ ਪਾਰਟਿਕੂਲਰ, ਉਸ ਖਿੱਤੇ ਦੇ ਵਿੱਚ ਪਰਮਾਨੈਂਟ ਸਟੇਬਿਲਿਟੀ, ਪਰਮਾਨੈਂਟ ਪ੍ਰੋਸਪੈਰਿਟੀ, ਔਰ ਜਿਹਦੇ 'ਚ ਭਵਿੱਖ ਦੀ ਕੋਈ ਵੀ ਇਸ ਕਿਸਮ ਦੀ ਤਬਾਹੀ ਦਾ ਕੋਈ ਜਿਹੜਾ ਉਹ ਰੂਟ ਮੌਜੂਦ ਨਾ ਹੋਏ, ਉਸ ਦੇ ਲਈ ਕਾਰਵਾਈ ਕਰੇ। ਔਰ ਉਹ ਬਫਰ ਸਟੇਟ ਖਾਲਿਸਤਾਨ ਦੀ ਕਾਇਮੀ ਹੈ ਦੋਨਾਂ ਦੇ ਵਿਚਾਲੇ। ਸੋ ਇਸ ਬਾਰੇ ਅਸੀਂ ਕੱਲ ਵੀ ਇੱਕ ਜਿਹੜਾ ਉਹ ਟੌਪਿਕ ਇਸ ਦੇ ਉੱਤੇ ਰੱਖਿਆ ਸੀ। ਔਰ ਸਾਡੇ ਸਾਹਮਣੇ ਦੋ ਪ੍ਰਮੁੱਖ ਆਰਗੇਨਾਈਜੇਸ਼ਨਸ ਦੀਆਂ, ਇੰਟਰਨੈਸ਼ਨਲ ਲੈਵਲ ਦੀਆਂ ਆਰਗੇਨਾਈਜੇਸ਼ਨਸ ਨੇ, ਜਿਵੇਂ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ, ਇਹਨਾਂ ਦੇ 4 ਮੁਲਕਾਂ 'ਚ ਵੱਡੇ ਚੈਪਟਰ ਨੇ, UK, ਯੂਰਪ, ਕੈਨੇਡਾ, USA, ਆਸਟ੍ਰੇਲੀਆ, 5 ਇਹਨਾਂ ਦੇ ਵੱਡੇ ਚੈਪਟਰ ਨੇ। ਉਹਨਾਂ ਨੇ ਇਸ ਦੇ ਉੱਤੇ ਬੀਤੇ ਦਿਨੀ ਸਟੇਟਮੈਂਟ ਦਿੱਤੀ ਹੈ ਕਿ ਇੰਟਰਨੈਸ਼ਨਲ ਕਮਿਊਨਿਟੀ ਮਸਟ ਐਨਸ਼ੋਰ ਪੀਸ ਐਂਡ ਰੀਜਨਲ ਸਟੇਬਿਲਿਟੀ ਇਨ ਸਾਊਥ ਏਸ਼ੀਆ, ਕਿ ਇਸ ਗੱਲ ਨੂੰ ਅੰਤਰਰਾਸ਼ਟਰੀ ਕਮਿਊਨਿਟੀ ਯਕੀਨੀ ਬਣਾਏ ਕਿ ਸਾਊਥ ਏਸ਼ੀਆ ਦੇ ਵਿੱਚ ਪੀਸ ਔਰ ਸਥਿਰਤਾ ਹੋਏ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਦੁਨੀਆ ਭਰ ਦੇ ਸਿੱਖ ਇਸ ਬਾਰੇ ਕੰਸਰਨਡ ਹੈ ਜੋ ਸਾਊਥ ਏਸ਼ੀਆ 'ਚ ਕ੍ਰਾਈਸਿਸ ਚੱਲ ਰਿਹਾ। ਇਹ ਜਿਹੜੀ ਵਾਇਲੈਂਸ ਐਸਕੇਲੇਟ ਹੋਈ ਇੰਡੀਆ ਔਰ ਪਾਕਿਸਤਾਨ 'ਚ, ਇਸ ਦੇ ਵਿੱਚ ਸਿਗਨੀਫਿਕੈਂਟ ਸਿਵੀਲੀਅਨ ਕੈਜੂਅਲਟੀਜ਼ ਹੋਈਆਂ ਨੇ। ਔਰ ਇਸ ਦੇ ਨਾਲ ਜਿਹੜਾ ਹੈ ਐਂਡ ਦੈਟ ਪੁਟਸ ਦਾ ਸਿੱਖ ਪੀਪਲ ਔਨ ਦਾ ਫਰੰਟ ਲਾਈਨਸ ਆਫ ਮਿਲਟਰੀ ਕਨਫਰੰਟੇਸ਼ਨ ਇਨ ਪੰਜਾਬ, ਕਿ ਦੋਵੇਂ ਪਾਸੇ ਉਸ ਟਕਰਾਅ 'ਚ ਸਿੱਖ ਜਿਹੜੇ ਨੇ ਉਹ ਫਰੰਟ ਰੋਅ 'ਚ ਆ ਜਾਂਦੇ ਨੇ। Sikh Federation International has written to various stakeholders in the international community today to raise the urgent need for multilateralism engagement to ensure justice, dignity and prosperity for the region. कि भी ਅਸੀਂ already in communication है with the different international part. ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਟੈਂਸ਼ਨਸ ਰਿਨਿਊ ਹੋਈਆਂ ਨੇ, ਸਿੱਖਾਂ ਦਾ ਕਲੀਅਰ ਇਸ ਦੇ ਉੱਤੇ ਸਟੈਂਡ ਹੈ that committee will remain neutral in the ensuing conflict and had categorically refused to be instrumentalized to serve India's imperialist ambitions. ਕਿ ਅਸੀਂ ਭਾਰਤ ਦੇ ਜਿਹੜੇ ਵਿਸਤਾਰਵਾਦੀ ਉਹਨਾਂ ਦੇ ਗੋਲ ਨੇ ਉਹਦਾ ਅਸੀਂ ਹਿੱਸਾ ਨਹੀਂ ਹੈ। ਅਸੀਂ ਇਸ ਕਨਫਲਿਕਟ ਵੇਲੇ ਵੀ ਆਪਣੇ ਆਪ ਨੂੰ ਨਿਊਟਰਲ ਰੱਖਿਆ। Sikh community was deeply hurt by the deaths of civilians including several Sikhs as well as damage to gurdwaras in the crossfire between India and Pakistan forces. We are particularly concerned by reports that the Indian drone was observed near Nankana Sahib, the birthplace of Guru Nanak Sahib, the founder of Sikh faith. ਕਿ ਜਿਹੜੀ ਕ੍ਰਾਸ ਬਾਰਡਰ ਫਾਇਰਿੰਗ ਹੋਈ ਉਹਦੇ 'ਚ ਵੀ ਗੁਰਦੁਆਰਿਆਂ ਦਾ ਨੁਕਸਾਨ ਹੈ, ਜਿਵੇਂ ਪੁੰਛ ਦੇ ਵਿੱਚ ਹੋਇਆ। ਔਰ ਉਹਨਾਂ ਨੇ ਕਿਹਾ ਵੀ ਈਵਨ ਇੰਡੀਅਨ ਡਰੋਨ ਜਿਹੜਾ ਉਹ ਨਨਕਾਣਾ ਸਾਹਿਬ ਦੇ ਨੇੜੇ ਵੀ ਸਪੌਟ ਕੀਤਾ ਗਿਆ। ਫਿਰ ਉਹਨਾਂ ਨੇ ਆਪਣਾ ਕੇਸ ਬਿਲਡ ਕੀਤਾ ਕਿ ਵੀ ਹਿਸਟੋਰੀਕਲੀ ਅਸੀਂ ਜਿਹੜਾ ਜੀਓ ਪੋਲੀਟੀਕਲ ਸ਼ਿਫਟ ਦੇ ਇਸ ਸਾਰੇ ਦੇ ਵਿੱਚ ਅੱਜ ਖੁੰਝੇ ਲੱਗੇ ਹੋਏ ਆ, ਔਰ ख़ास तौर पे 47 ਤੋਂ ਬਾਅਦ। ਔਰ since then Sikhs have systematically been denied meaningful autonomy or self determination। ਸਾਨੂੰ within India ਵੀ ਕੋਈ autonomy ਜਾਂ self determination ਦਾ ਹੱਕ ਨਹੀਂ ਮਿਲਿਆ, ਪਰ ਇਸ ਦੇ ਉਲਟ ਅਸੀਂ horrendous mistreatment, crimes against humanity and genocide by Indian state, ਇਹ ਭਾਰਤ ਦੀ ਸਟੇਟ ਸਾਡੇ ਤੇ ਨਸਲਕੁਸ਼ੀ ਕਰ ਰਹੀ ਹੈ। ਔਰ ਇਸ ਮਿਲਟਰੀ ਕਨਫਲਿਕਟ ਦੇ ਚੱਲਦਿਆਂ ਸਿੱਖ ਐਡਵੋਕੇਟ ਕਰਦੇ ਨੇ ਇੰਡੀਪੈਂਡੈਂਟ ਸਿੱਖ ਹੋਮਲੈਂਡ ਖਾਲਿਸਤਾਨ, ਤਾਂ ਕਿ ਪੰਜਾਬ ਦੇ ਵਿੱਚ ਅਮਨ ਹੋਏ। ਔਰ ਇਹ ਜਿਹੜੀਆਂ ਥ੍ਰੈਟਸ ਨੇ ਆਰਬਿਟਰੀ ਡਿਟੈਂਸ਼ਨ ਔਰ ਅਦਰ ਦੂਸਰੀਆਂ ਇੰਡੀਅਨ ਗਵਰਨਮੈਂਟ ਜੋ ਸਾਡੇ ਤੇ ਜ਼ੁਲਮ ਕਰ ਰਹੀ ਹੈ, ਇਹਨਾਂ ਦੇ ਉੱਤੇ ਫੁੱਲ ਸਟਾਪ ਲਾਇਆ ਜਾਏ। ਫਿਰ ਉਹਨਾਂ ਨੇ ਕੇਸ ਬਿਲਡ ਕਰਦਿਆਂ ਕਿਹਾ ਕਿ ਸਾਊਥ ਏਸ਼ੀਆ represents a unique blend of intricately interwoven religious, cultural, linguistic and ethnic diversity across the region. The roots of current conflict lay in the partition of the region along artificial lines based on majoritarian nationalism। ਕਿ ਜਦੋਂ ਇਹ ਵੰਡ ਹੋਈ ਮੁਲਕ ਦੀ,
ਇਹ ਮੈਜੋਰਿਟੀ ਬੇਸ ਸੀ ਭਾਰਤ ਔਰ ਪਾਕਿਸਤਾਨ ਦੇ, ਔਰ ਇਸ ਦਾ ਨਤੀਜਾ ਕਿ ਇੰਡੀਆ ਨੇ ਮਾਈਨੋਰਿਟੀ ਗਰੁੱਪਸ ਨੂੰ ਆਪਣੇ ਬਾਰਡਰਸ ਦੇ ਵਿੱਚ ਹੀ ਕਨਫਾਈਨ ਕਰ ਦਿੱਤਾ ਹੈ। ਹੁਣ ਜੇ ਕੋਈ ਵੀ ਪੀਸ ਔਰ ਸਟੇਬਿਲਿਟੀ ਚਾਹੀਦੀ ਹੈ ਤਾਂ ਫਿਰ ਇਹ ਜ਼ਰੂਰੀ ਹੈ ਕਿ ਵੀ ਡੈਮੋਕ੍ਰੈਟਿਕ ਪ੍ਰਿੰਸੀਪਲਸ ਨੂੰ ਫੋਲੋ ਕਰਦੇ ਆ, ਮੁੱਢਲੇ ਹਿਊਮਨ ਰਾਈਟਸ ਦਾ ਧਿਆਨ ਰੱਖਦੇ ਆ, ਸਿੱਖਾਂ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਿੱਤਾ ਜਾਏ। ਔਰ ਜੋ ਕੁਝ ਫਿਰ ਉਹਨਾਂ ਨੇ ਹਿਊਮਨ ਰਾਈਟ ਕੌਂਸਲ ਔਰ ਦੂਸਰਾ ਕੋਟ ਕੀਤਾ ਹੈ ਵੀ ਇੰਡੀਆ ਨੇ ਉੱਥੇ ਕੀ ਕੀਤਾ ਹੈ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਔਰ ਦੂਸਰਾ ਫਿਰ ਉਹਨਾਂ ਨੇ ਕਿਹਾ ਕਿ ਵੀ 4 ਉਹਨਾਂ ਦੇ ਬੁਲਟ ਪੁਆਇੰਟ ਨੇ ਸਟੇਟਮੈਂਟ ਦੇ ਐਂਡ ਦੇ ਵਿੱਚ ਕਿ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਹ ਕਹਿੰਦੇ ਆ ਕਿ ਟੇਕ ਸਟੈਪਸ ਟੂ ਸਟਾਪ ਇੰਡੀਅਨ ਪ੍ਰੋਕਸੀਜ਼ ਐਂਡ ਡਿਸਇਨਫੋਰਮੇਸ਼ਨ ਨੈਟਵਰਕਸ from amplifying toxic Islamophobic narratives with the aim of polarizing communities at home or abroad। ਕਿ ਜਿਹੜਾ ਉਹਨਾਂ ਦੇ ਸਾਰੇ ਕੋ ਗੌਰਵ ਆਰੀਆ ਗੋਬਰ ਆਰੀਆ ਬਿਠਾਇਆ ਹੋਇਆ, ਕੋਈ ਮੇਜਰ ਬਖਸ਼ੀ ਬਿਠਾਇਆ ਹੋਇਆ, ਕੋਈ ਪੂਰੀ ਮੁਸਲਮਾਨਾਂ ਦੇ ਖਿਲਾਫ ਜਿਹੜਾ ਐਂਟਾਈ ਇਸਲਾਮਿਕ ਲਾਈਨ ਨੈਰੇਟਿਵ ਦਿੱਤੀ ਜਾ ਰਹੀ ਹੈ, ਜਿਹੜੀ ਸਮਾਜ ਦੇ ਅੰਦਰ ਇੱਕ ਜ਼ਹਿਰ ਟੌਕਸਿਕ ਜਿਹੜਾ ਇਫੈਕਟ ਕਰ ਰਹੀ ਹੈ। Call on all parties to commit to maintaining the security and integrity of civilians, Sikh gurdwaras including cultural heritage sites and all places of worship on both sides of the border। ਕਿ ਦੋਨੋਂ ਮੁਲਕਾਂ ਦੇ ਵਿੱਚ ਜਿਹੜੇ ਸਿੱਖਾਂ ਦੇ ਹੈਰੀਟੇਜ ਸਾਈਟ ਨੇ, ਧਾਰਮਿਕ ਥਾਵਾਂ ਨੇ, ਉਹਨਾਂ ਦੀ ਸਿਕਿਉਰਿਟੀ। Urge an immediate cessation of hostilities and advocate robustly for international mediation to diplomatically resolve the underlying political disputes, including those involving the political status of Kashmir and the Sikh right to self-determination in Punjab। कि ये पीरियड है कि इंटरनेशनल कम्युनिटी बोल्डली इन्वॉल्व होए उत्थे, और कश्मीरियां दा भी राइट टू सैल्फ डिटरमिनेशन जिहड़ा यूएन सिक्योरिटी काउंसिल के मते ने उन्हां मुताबक, और सिखां दा राइट भी सैल्फ डिटरमिनेशन दा पंजाब च उन्हों इंप्लीमेंट करे इंटरनेशनल कम्युनिटी। और लास्ट है ensure Sikh representatives are included in any multilateral discussions aimed at resolving the current regional tensions, recognizing the Sikh people as direct stakeholders in any lasting resolution। ਜਿਹੜੀ ਗੱਲ ਅਸੀਂ ਕਹਿ ਕੇ ਹਟੇ ਹਾਂ ਕਿ ਕਿਸੇ ਵੀ ਭਵਿੱਖ ਦੀ ਨੈਗੋਸ਼ੀਏਸ਼ਨ 'ਚ ਸਿੱਖਾਂ ਨੂੰ ਇੱਕ ਪਾਰਟੀ ਦੇ ਤੌਰ ਦੇ ਉੱਤੇ ਸ਼ਾਮਲ ਕੀਤਾ ਜਾਏ, ਔਰ ਅਸੀਂ ਜਿਹੜਾ ਇਸ ਨੂੰ ਸਿੱਖ ਪੀਪਲ ਰਿਮੇਨ ਰੈਡੀ to coordinate closely with regional and global stakeholders to responsibly navigate and mitigate the consequences of any regional conflict। और ये मैं समझदा भी बड़ी बैलेंस स्टेटमेंट है। इसी तरह आस्ट्रेलियन सिख कौंसल ने भी इसे लाइन के उत्ते ही जिहड़ा उन्होंने कहा कि भी सिख नेशन वेलकम सीज़फायर, asserts sovereignty and डिमांड्स खालिस्तान। कि ਅਸੀਂ ਵੈਲਕਮ ਕਰਦੇ ਹਾਂ ਕਿ ਵੀ ਹੌਸਟਿਲਿਟੀ ਦੇ ਚੱਲਦੇ ਹਾਂ ਆਪਸ ਦੇ ਵਿੱਚ ਸੀਜ਼ ਫਾਇਰ ਹੋਇਆ ਇੰਡੀਆ ਪਾਕਿਸਤਾਨ ਦਾ, ਪਰ ਅਸੀਂ ਆਪਣੀ ਬਾਦਸ਼ਾਹਤ ਆਪਣੀ ਪ੍ਰਭੂ ਸੱਤਾ ਨੂੰ ਅਸਰਟ ਕਰਦੇ ਹਾਂ ਔਰ ਖਾਲਿਸਤਾਨ ਦੀ ਡਿਮਾਂਡ ਕਰਦੇ ਹਾਂ। ਔਰ ਇਸੇ ਤਰ੍ਹਾਂ ਇਹਦੇ ਵਿੱਚ ਜਿਹੜੀ ਆਸਟ੍ਰੇਲੀਅਨ ਸਿੱਖ ਕੌਂਸਲ ਦੀ ਸਟੇਟਮੈਂਟ ਹੈ ਉਹਦੇ ਜਿਹੜਾ ਇੱਕ ਟੌਪਿਕ ਅਸੀਂ ਡਿਸਕਸ ਕਰਕੇ ਹਟੇ ਹਾਂ, ਉਹਨਾਂ ਨੇ ਕਿਹਾ ਕਿ 6 ਸਟੇਕ ਹੋਲਡਰਸ ਇਨ ਇੰਡਸ ਵਾਟਰ ਟ੍ਰੀਟੀ, ਕਿ ਅਸੀਂ इंडस वाटर ट्रीटी स्टेक होल्डर है। उन्होंने कहा द सिख नेशन asserts its undeniable stake in the Indus water treaty as Punjab, our homeland, was historically the heart of Indus river system under the Sikh empire। कि भी साडा तां ना ही पंजाब उत्थों निकलदा है और असीं उस दे स्टेक होल्डर हैं। India's recent suspension of the Indus water treaty, including withholding hydrological data and manipulating water flows, exacerbates Punjab's water crisis, where estimates as much as 13.27 billion cubic meter deficit threatens our agriculture economy। और ये उन्होंने फिर उहदे चों कोट भी किया पंजाब वाटर सर्वे, कोलंबिया वाटर सेंटर, कोलंबिया यूनिवर्सिटी न्यूयॉर्क 2025 कि भाई किवें पानी दा की। वी कंडेम India's use of water as a weapon which not only violates international riparian law but also undermines the economic livelihood of Punjab's Sikh farmers। जो साडे नाल कर रहे ने साडी livelihood ਨੂੰ और जो ਹੁਣ ਇਹ ਸਸਪੈਂਡ ਕਰਕੇ ਪਾਕਿਸਤਾਨ ਨਾਲ ਕਰਨਾ ਚਾਹੁੰਦੇ ਨੇ water as a weapon। The Sikh nation demands recognition as a key stakeholder in any renegotiation of Indus Water Treaty, advocating for equitable water use to restore
ਪੰਜਾਬ's ਇਕਨੋਮਿਕ ਸਟੇਬਿਲਿਟੀ ਐਂਡ ਪ੍ਰੋਟੈਕਟ ਆਵਰ ਸੇਕਰਡ ਲੈਂਡ ਕਿ ਵੀ ਜੇ ਹੁਣ ਇਹਨੂੰ ਕੋਈ ਰੀਨੈਗੋਸ਼ੀਏਟ ਕਰਨ ਦੀ ਲਾਈਨ ਲੈਣੀ ਹੈ ਫਿਰ ਅਸੀਂ ਸਿੱਖ ਸਟੇਕ ਹੋਲਡਰ ਹੈ ਕਿਉਂਕਿ ਸਤਲੁਜ ਬਿਆਸ ਰਾਵੀ ਸਾਡੇ ਦਰਿਆ ਨੇ। ਸੋ ਮੈਂ ਸਮਝਦਾ ਵੀ ਆਲਰੇਡੀ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਵੀ ਜਿਹੜੀ ਗੱਲ ਅਸੀਂ ਲਗਾਤਾਰਤਾ ਨਾਲ ਕਈ ਸਾਲਾਂ ਤੋਂ ਕਰਦੇ ਰਹੇ ਹੁਣ ਸਾਡੀਆਂ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨਸ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣਾ ਕੇਸ ਇਹਨਾਂ ਗਰਾਊਂਡਸ ਦੇ ਉੱਤੇ ਬਿਲਡ ਕਰ ਰਹੀਆਂ ਨੇ ਖਾਲਿਸਤਾਨ ਦਾ ਕੇਸ। ਜੀ ਰਾਜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।